ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 4 ਮਈ 2015 21 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਹਿਲਾਂ ਤੁਹਾਡੇ ਤੋਂ ਆਪਾਂ ਪੁੱਛਦੇ ਹਾਂ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ, ਕਿੱਥੇ ਗਏ ਤੁਸੀਂ? ਦੇਖੋ, ਜਿਵੇਂ ਇਸ ਵੀਕਐਂਡ ਦਾ ਪਲਾਨ ਪਹਿਲਾਂ ਕੀਤਾ ਹੋਇਆ ਸੀ। ਸਾਡਾ ਟ੍ਰਿਪ ਵਾਸ਼ਿੰਗਟਨ ਡੀਸੀ ਦਾ ਸੀ ਜੀ, ਔਰ ਖਾਸ ਤੌਰ ਤੇ ਜਿਨ੍ਹਾਂ ਦਾ ਅਕਸਰ ਮੈਂ ਜ਼ਿਕਰ ਕਰਦਾ ਹਾਂ, ਸਾਡੇ ਕਸ਼ਮੀਰੀ ਮਿੱਤਰ ਜਿਹੜੇ 18 ਸਾਲ ਖਾਲਿਸਤਾਨ ਦੇ ਸੰਘਰਸ਼ ਦੇ ਨਾਲ ਸਾਡੇ ਨਾਲ ਕਦਮ ਮਿਲਾ ਕੇ ਚੱਲਦੇ ਰਹੇ ਜੀ। ਪਿਛਲੇ ਲਗਭਗ 2 ਸਾਲ ਤੋਂ ਉਹ ਸਾਡੇ ਚੋਂ ਜਾ ਚੁੱਕੇ ਨੇ। ਇੱਕ ਰੱਬ ਦਾ ਭਾਣਾ ਹੁੰਦਾ, ਲੇਕਿਨ ਉਹਨਾਂ ਦੀ ਕੰਟਰੀਬਿਊਸ਼ਨ ਜਿੱਥੇ ਉਹਨਾਂ ਦੇ ਆਪਣੇ ਕਾਜ਼ ਲਈ ਸੀ, ਉੱਥੇ ਖਾਲਿਸਤਾਨੀ ਸੰਘਰਸ਼ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਸਾਰੇ ਸਮੇਂ 'ਚ। ਔਰ ਜਿਹੜੇ ਉਹਨਾਂ ਦੇ ਨਾਲ ਜੁੜੇ ਰਹੇ ਵਾਸ਼ਿੰਗਟਨ ਡੀਸੀ ਜਾਂ ਥਰੂ ਆਊਟ ਨਾਰਥ ਅਮਰੀਕਾ ਦੇ ਸਿੱਖ ਐਕਟਿਵਿਸਟ, ਉਹਨਾਂ ਸਭ ਦਾ ਹੀ ਇਹ ਵਿਚਾਰ ਸੀ ਕਿ ਉਹਨਾਂ ਦੀ ਯਾਦ ਦੇ ਵਿੱਚ ਸਾਨੂੰ ਕੋਈ ਨਾ ਕੋਈ ਅਵਾਰਡ ਸਾਲਾਨਾ ਸਥਾਪਿਤ ਕਰਨਾ ਚਾਹੀਦਾ ਜੀ, ਜਿਹੜਾ ਕਿ ਜਿੱਥੇ ਦੋ ਕੌਮਾਂ ਦੀ ਸਾਂਝ ਨੂੰ ਅੱਗੇ ਤੋਰੇ, ਉੱਥੇ ਉਸ ਕਿਸੇ ਸ਼ਖਸੀਅਤ ਨੂੰ ਜਿਸ ਨੇ ਪੰਥਕ ਪਿੜ ਦੇ ਵਿੱਚ ਜਾਂ ਵਿਦਨ ਕਮਿਊਨਿਟੀਜ਼ ਖਾਲਿਸਤਾਨ ਦੇ ਕਾਜ਼ ਲਈ ਜਾਂ ਦੋਨਾਂ ਪੰਜਾਬਾਂ ਦੀ ਸਾਂਝ ਲਈ ਗੁੱਡਵਿਲ ਪੈਦਾ ਕਰਨ ਦੇ ਲਈ ਕੋਈ ਸੇਵਾਵਾਂ ਕੀਤੀਆਂ ਨੇ। ਸੋ ਉਹਨਾਂ ਦੀ ਯਾਦ ਦੇ ਵਿੱਚ ਸਿੱਖ ਮੁਸਲਿਮ ਫਰੈਂਡਸ਼ਿਪ ਅਵਾਰਡ ਇਹ ਸਥਾਪਿਤ ਕੀਤਾ ਗਿਆ ਜੀ। ਸੋ ਇਸ ਸੰਬੰਧੀ ਹੀ ਪਹਿਲਾ ਫੰਕਸ਼ਨ ਗੁਰਦੁਆਰਾ ਸਾਹਿਬ ਮੈਨੇਸਸ ਵਰਜੀਨੀਆ ਦੇ ਵਿੱਚ ਬੀਤੇ ਐਤਵਾਰ ਰੱਖਿਆ ਗਿਆ ਸੀ, ਜਿਹਦੇ 'ਚ ਮੈਟਰੋ ਏਰੀਏ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਖਾਸ ਤੌਰ ਤੇ ਸੰਘਰਸ਼ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੇ ਸ਼ਮੂਲੀਅਤ ਕੀਤੀ ਜੀ। ਔਰ ਬੜਾ ਭਰਵਾਂ ਇਹ ਸਮਾਗਮ ਰਿਹਾ। ਔਰ ਇਹ ਵੀ ਆਪਸੀ ਵਿਚਾਰ ਦੇ ਨਾਲ ਤੈਅ ਹੋਇਆ ਸੀ ਕਿ ਇਹ ਪਹਿਲਾ ਅਵਾਰਡ ਜਿਹੜਾ ਹੈ, ਇਸ ਸਿੱਖ ਮੁਸਲਿਮ ਫਰੈਂਡਸ਼ਿਪ ਅਵਾਰਡ ਜਿਸ ਨੂੰ ਨੇਮ ਕੀਤਾ ਗਿਆ, ਉਹ ਡਾਕਟਰ ਗੁਰਮੀਤ ਸਿੰਘ ਔਲਖ, ਜਿਨ੍ਹਾਂ ਨੇ ਪਿਛਲੇ ਲਗਭਗ 3 ਦਹਾਕਿਆਂ ਤੋਂ ਜੂਨ 84 ਤੋਂ ਹੀ ਲੈ ਕੇ ਜਿਹੜਾ ਪੰਥਕ ਪਿੜ ਦੇ ਵਿੱਚ ਸੇਵਾ ਕੀਤੀ ਹੈ। ਖਾਸ ਤੌਰ ਤੇ ਕਾਂਗਰੈਸ਼ਨਲ ਲੌਬਿੰਗ ਦੇ ਵਿੱਚ ਉਹਨਾਂ ਨੇ ਕਾਫੀ ਜਿਹੜਾ ਚੰਗਾ ਕੰਮ ਕੀਤਾ ਹੈ। ਔਰ ਕੋਈ ਵੀ ਇਵੈਂਟ ਪੰਜਾਬ ਜਿਹੜੀ ਹੁੰਦੀ ਸੀ, ਉਹ ਨੈਕਸਟ ਡੇ ਕਾਂਗਰਸਮੈਨ ਡੈਨ ਬਰਟਨ ਜਾਂ ਕਿਸੇ ਹੋਰ ਰਾਹੀਂ ਕਾਂਗਰਸਮੈਨ ਰਾਹੀਂ ਕਾਂਗਰੈਸ਼ਨਲ ਰੈਕਰਡ 'ਚ ਲੈ ਆਉਂਦੇ ਸੀ ਜੀ। ਹੁਣ ਉਹਨਾਂ ਦੀ ਸਿਹਤ ਕਾਫੀ ਢਿੱਲੀ ਹੈ। ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਬੀਤੇ ਸੈਚਰਡੇ ਇਸ ਤੋਂ ਪਿੱਛੇ ਜਦੋਂ ਕਿ ਪੈਰੇਡ ਸੀ ਨਿਊਯਾਰਕ 'ਚ, ਉਦੋਂ ਉਹਨਾਂ ਨੂੰ ਮਿਲਣ ਤੋਂ ਬਾਅਦ ਅਸੀਂ ਇਹ ਮਹਿਸੂਸ ਵੀ ਕੀਤਾ ਕਿ ਜਦੋਂ ਬੰਦਾ ਜਿਸ ਨੇ ਕੰਮ ਕੀਤਾ ਉਹਨਾਂ ਦੀ ਰੈਕਗਨੀਸ਼ਨ ਵੀ ਹੋਣੀ ਚਾਹੀਦੀ ਹੈ। ਹਾਲਾਂਕਿ ਇਹ ਨਹੀਂ ਹੈ, ਇਹ ਸਾਰੇ ਸਮੇਂ 'ਚ ਕਾਫੀ ਉਹਨਾਂ ਦਾ ਜਿਹੜਾ ਵਤੀਰਾ ਸੀ ਕੋਈ ਦੋਸਤਾਨਾ ਨਹੀਂ ਸੀ, ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਅਸੀਂ ਕੌਮੀ ਕਾਜ਼ ਦੇ ਲਈ ਤੁਰਦੇ ਹਾਂ, ਇੱਕ ਗੱਲ ਬੜੀ ਸਪਸ਼ਟ ਰਹੀ ਕਿ ਉਹਨਾਂ ਦੀ ਕੌਮੀ ਕਾਜ਼ ਪ੍ਰਤੀ, ਖਾਲਿਸਤਾਨ ਪ੍ਰਤੀ ਅਨਵੇਵਰਿੰਗ ਅਪਰੋਚ ਰਹੀ ਹੈ ਜੀ। ਔਰ ਇਸ ਗੱਲ ਨੂੰ ਵੀ ਮੱਦੇਨਜ਼ਰ ਰੱਖਦੇ ਹਾਂ ਉਹਨਾਂ ਨੂੰ ਜਿਹੜਾ ਇਸ ਅਵਾਰਡ ਦੇ ਲਈ ਚੁਣਿਆ ਗਿਆ। ਸੋ ਕੱਲ ਦੇ ਸਮਾਗਮ ਦੇ ਵਿੱਚ ਉਹਨਾਂ ਨੂੰ ਔਰ ਉਹਨਾਂ ਤੋਂ ਉਹਨਾਂ ਦੇ ਵੱਡੇ ਭਰਾ ਨੇ 16 ਸਾਲ ਵੱਡੇ, ਜਿਨ੍ਹਾਂ ਦੀ 93-94 ਸਾਲ ਉਮਰ ਹੈ, ਡਾਕਟਰ ਹਰੀ ਸਿੰਘ ਔਲਖ ਜੀ, ਉਹ ਵੀ ਦੀਵਾਨ ਦੇ ਵਿੱਚ ਸਨ। ਸੋ ਡਾਕਟਰ ਗੁਰਮੀਤ ਸਿੰਘ ਔਲਖ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ, ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜੇ। ਲੋਕਲ 'ਚ ਵੀ ਅਸੀਂ ਦੇਖਿਆ ਵੀ ਸਾਡੇ ਬਹੁਤ ਸਾਰੇ ਜਿਹੜੇ ਸਨੇਹੀ ਨੇ, ਉਹਨਾਂ ਨੇ ਇਸ ਜੈਸਚਰ ਨੂੰ ਬਹੁਤ ਪਸੰਦ ਕੀਤਾ। ਬਹੁਤ ਸਾਰਿਆਂ ਨੇ ਆ ਕੇ ਜਿਹੜਾ ਭਰੀਆਂ ਅੱਖਾਂ ਦੇ ਨਾਲ ਇਸ ਗੱਲ ਦੇ ਲਈ ਸ਼ਲਾਘਾ ਵੀ ਕੀਤੀ ਕਿ ਤੁਸੀਂ ਇਹਦੇ ਬਾਵਜੂਦ ਜੋ ਬੀਤੇ 'ਚ ਬੀਤਿਆ ਜਾਂ ਉਹਨਾਂ ਨੇ ਤੁਹਾਡੇ ਬਾਰੇ ਕਦੇ ਕੀ ਕਿਹਾ, ਪਰ ਇਹਦੇ ਬਾਵਜੂਦ ਤੁਸੀਂ ਆਊਟਰੀਚ ਕੀਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਅਸੀਂ ਸਾਰੇ ਗੁਨਾਹਗਾਰ ਹਾਂ, ਕੋਈ ਬਾਂਹ ਖੜੀ ਕਰਕੇ ਤਾਂ ਇਹ ਕਹਿ ਨਹੀਂ ਸਕਦਾ ਕਿ ਮੈਂ ਜ਼ਿੰਦਗੀ 'ਚ ਗੁਨਾਹ ਨਹੀਂ ਕੀਤਾ ਜੀ। ਬਿਲਕੁਲ। ਪਰ ਜਦੋਂ ਅਸੀਂ ਕੌਮ ਦੀ ਸਾਂਝ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦੇ ਕਾਜ਼ ਦੀ ਗੱਲ ਕਰਦੇ ਹਾਂ, ਫਿਰ ਅਸੀਂ ਸਮਝਦੇ ਹਾਂ ਵੀ ਜਿਹੜੇ ਸਾਡੇ ਇਸ ਸਫ਼ਰ ਦੇ ਉੱਤੇ ਨਾਲ ਤੁਰੇ ਜਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਸ ਪਾਸੇ ਦਿੱਤਾ, ਉਹ ਸਾਡੇ ਸਤਿਕਾਰ ਦੇ ਪਾਤਰ ਨੇ ਔਰ ਉਹਨਾਂ ਨੂੰ ਰੈਕਗਨਾਈਜ਼ ਕਰਨਾ ਬਣਦਾ।
ਸੋ ਇਸ ਪ੍ਰੋਗਰਾਮ ਦੀ 1 ਘੰਟੇ ਦੇ ਲਗਭਗ ਜਿਹੜੀ ਹੈ ਵੀਡੀਓ ਵੀ ਲੋਕਲ ਸੱਜਣਾ ਨੇ ਜਿਹੜੀ ਹੈ ਉਹ ਤਿਆਰ ਕੀਤੀ ਹੈ ਜੀ। ਆਉਣ ਵਾਲੇ ਦਿਨਾਂ 'ਚ ਅਸੀਂ ਐਕਸਕਲੂਸਿਵਲੀ ਉਸ ਪ੍ਰੋਗਰਾਮ ਨੂੰ ਦਰਸ਼ਕਾਂ ਦੇ ਰੂਬਰੂ ਕਰਾਂਗੇ। ਸੋ ਇਹ ਸਾਡੀ ਵੀਕਐਂਡ ਦੀ ਐਕਟੀਵਿਟੀ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ, ਬਹੁਤ ਵਾਰ ਇਹ ਜਿਹੜਾ ਸਾਡੇ ਵੀ ਕਈ ਵਾਰ ਜਿਹੜੇ ਕੁਝ ਭਗੌੜੇ ਕਿਸਮ ਦੇ ਲੋਕ ਨੇ ਜਾਂ ਅਦਰਵਾਈਜ਼ ਕ੍ਰਿਟਿਕ ਨੇ ਕੌਮੀ ਕੌਜ਼ ਦੇ, ਉਹ ਇਹ ਕਹਿਣਗੇ ਕਿ ਜੀ ਬਾਹਰ ਇੱਥੇ ਥੋੜੀ ਕੋਈ ਸਟਰਗਲ ਲੜੀ ਜਾ ਸਕਦੀ ਹੈ ਜੀ, ਜਾਂ ਇੱਥੇ ਖਾਲਿਸਤਾਨ ਦੇ ਨਾਅਰੇ ਲਾਉਣ ਨਾਲ ਥੋੜੀ ਖਾਲਿਸਤਾਨ ਬਣ ਜਾਣੇ, ਜਿਹਨੇ ਜਾਣਾ ਉੱਥੇ ਜਾ ਕੇ ਕਰੋ ਜੀ। ਪਰ ਅਸੀਂ ਹਮੇਸ਼ਾ ਸਾਡਾ ਕੰਸਿਸਟੈਂਟਲੀ ਇਹ ਸਾਰੇ ਸਮੇਂ 'ਚ ਸਟੈਂਡ ਰਿਹਾ ਕਿ ਡਾਇਸਪੋਰਾ ਸਿੱਖ ਉਵੇਂ ਹੀ ਕੀ ਰੋਲ ਅਦਾ ਕਰਨਗੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ, ਜਿਵੇਂ ਜੂਇਸ਼ ਡਾਇਸਪੋਰਾ ਨੇ, ਯਹੂਦੀ ਜਿਹੜੇ ਬਾਹਰ ਬੈਠੇ ਸੀ ਖਾਸ ਤੌਰ ਤੇ ਵੈਸਟ ਦੇ ਵਿੱਚ, ਯੂਰਪ ਦੇ ਵਿੱਚ ਔਰ ਅਮਰੀਕਾ 'ਚ, ਉਹਨਾਂ ਨੇ ਇਜ਼ਰਾਈਲ ਦੀ ਕਾਇਮੀ 'ਚ ਰੋਲ ਅਦਾ ਕੀਤੇ ਜੀ। ਫਿਰ ਅਕਸਰ ਇਹ ਕਿਹਾ ਜਾਂਦਾ ਸੀ ਕਿ ਜੀ ਇੱਥੇ ਕਿੰਨੀ ਕੁ ਸਿੱਖਾਂ ਦੀ ਗਿਣਤੀ ਹੈ, ਇੰਗਲੈਂਡ ਹੈ, ਕੈਨੇਡਾ ਹੈ, 1% 2% ਵੀ ਹੋ ਜਾਣ, ਉਹ ਸਿਆਸੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰ ਲੈਣਗੇ ਜਦੋਂ ਕਿ ਹਿੰਦੂਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਔਰ ਉਹਨਾਂ ਦੇ ਕੋਲ ਗਵਰਨਮੈਂਟ ਹੈ, ਇੰਡੀਅਨ ਗਵਰਨਮੈਂਟ ਹੈ। ਇੱਥੇ ਦੇਖੋ ਜਾਂ ਉੱਥੇ ਦੇਖੋ ਕਿੰਨੇ ਗੁਜਰਾਤੀ ਨੇ ਤੇ ਫਲਾਣੇ ਨੇ, ਢਿਮਕੇ ਨੇ। ਲੇਕਿਨ ਮੈਂ ਸਮਝਦਾ ਹਾਂ ਵੀ ਔਰ ਇਹੀ ਈਵਨ ਜਦੋਂ ਹੁਣ ਸਿੱਖਸ ਫਾਰ ਜਸਟਿਸ ਨੇ 2020 ਦੀ ਮੁਹਿੰਮ ਵਿੱਢੀ ਹੈ, ਇਸ ਦੇ ਉੱਤੇ ਵੀ ਬੜੇ ਸਵਾਲ ਕਿ ਜੀ ਇਹ ਕੀ ਹੈ, ਸੈਲਫ ਡਿਟਰਮੀਨੇਸ਼ਨ 2020 'ਚ ਕਿਉਂ ਹੋਏਗਾ, ਅੱਗੇ ਕਿਉਂ ਨਹੀਂ ਹੁੰਦਾ, ਪਿੱਛੇ ਕਿਉਂ ਨਹੀਂ ਹੁੰਦਾ, ਇੱਥੇ ਕਰਵਾ ਕੇ ਕੀ ਹੋਏਗਾ ਜੀ। ਪਰ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ ਦੇ ਵਿੱਚ ਇੰਗਲੈਂਡ ਦੀ ਸਿੱਖ ਫੈਡਰੇਸ਼ਨ ਦੇ ਐਫਰਟਸ, ਉਹਨਾਂ ਨੇ ਦੱਸ ਦਿੱਤਾ ਹੈ ਕਿ ਜੇ ਇਹ ਡਾਇਸਪੋਰਾ ਸਿੱਖ ਕਮਿਊਨਿਟੀ ਸਾਡੀ ਹਰ ਮੁਲਕ ਦੇ ਵਿੱਚ ਆਰਗੇਨਾਈਜ਼ ਹੋਏ ਤੇ ਕਿਵੇਂ ਉਹ ਵੱਡੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਇਸ ਪਾਸੇ ਵੱਲ ਲਿਆ ਸਕਦੀ ਹੈ ਕਿ ਉਹ ਖਾਲਿਸਤਾਨ ਦੇ ਕੌਜ਼, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦੇ ਹੱਕ ਦਾ ਜਿਹੜਾ ਸਾਡਾ ਹੱਕ ਹੈ, ਉਸ ਦੀ ਹਮਾਇਤ ਕਰਨ। ਇੰਗਲੈਂਡ ਦੇ ਵਿੱਚ ਜਾਂ ਬ੍ਰਿਟੇਨ ਜਿਹਨੂੰ ਕਿਹਾ ਜਾਂਦਾ ਹੈ, 7 ਮਈ ਨੂੰ ਚੋਣਾਂ ਹੋਣੀਆਂ ਨੇ ਔਰ ਇਸ ਵਾਰ ਦੀਆਂ ਜਿੰਨੀਆਂ ਪ੍ਰੈਡਿਕਸ਼ਨਸ ਨੇ ਉਹਨਾਂ ਮੁਤਾਬਕ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਣਾ ਔਰ ਇੱਕ ਕੋਲੀਸ਼ਨ ਸਰਕਾਰ ਬਣੇਗੀ। ਸੋ ਲੇਬਰ ਪਾਰਟੀ ਔਰ ਕੰਜ਼ਰਵੇਟਿਵ ਪਾਰਟੀ ਤੋਂ ਇਲਾਵਾ ਜਿਹੜੀ ਤੀਸਰੀ ਪਾਰਟੀ ਪ੍ਰਮੁੱਖ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆ ਰਹੀ ਹੈ, ਜਿਹੜੀ ਸਕਾਟਲੈਂਡ ਦੇ ਵਿੱਚ ਲੇਬਰ ਪਾਰਟੀ ਤੋਂ ਬਹੁਤ ਸਾਰੀਆਂ ਸੀਟਾਂ ਖੋਏਗੀ, ਉਹ ਸਕਾਟਿਸ਼ ਨੈਸ਼ਨਲਿਸਟ ਪਾਰਟੀ ਹੈ। ਔਰ ਲਗਭਗ 1100 ਦੇ ਕਰੀਬ ਸਿੱਖ ਐਕਟਿਵਿਸਟ ਨੇ ਇੰਗਲੈਂਡ 'ਚ ਇੱਕ ਸਿੱਖ ਨੈਟਵਰਕ ਬਣਾਇਆ ਔਰ ਸਿੱਖ ਫੈਡਰੇਸ਼ਨ ਨੇ ਜਿਹੜਾ 10 ਨੁਕਾਤੀ ਮੈਮੋਰੈਂਡਮ ਸੀ ਜਾਂ ਏਜੰਡਾ ਸੀ, ਜਿਹੜਾ ਕਿ ਉਹਨਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟਸ ਨੂੰ ਕਿਹਾ ਕਿ ਭਾਈ ਅਸੀਂ ਤੁਹਾਨੂੰ ਵੋਟ ਤਾਂ ਪਾਵਾਂਗੇ ਜੇ ਤੁਸੀਂ ਸਾਡੀਆਂ ਇਹਨਾਂ 10 ਮੰਗਾਂ ਦੀ ਹਮਾਇਤ ਕਰੋਗੇ ਜਾਂ ਤੁਸੀਂ ਦੱਸੋ ਕਿੰਨੀਆਂ ਮੰਗਾਂ ਦੀ ਕਰੋਗੇ। ਔਰ ਹਾਲਾਂਕਿ ਇਹਨੂੰ ਅਸੀਂ ਡਿਸਕਸ ਕੀਤਾ ਸੀ ਪਹਿਲਾਂ ਵੀ, ਲੇਕਿਨ ਮੈਂ ਫਿਰ ਵੀ ਕਿਉਂਕਿ ਅੱਜ ਇੱਕ ਇੰਪੋਰਟੈਂਟ ਇਸ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਕਿ ਕਿਵੇਂ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਸਪੋਕਸਪਰਸਨ ਨੇ, ਲੇਡੀ ਹੈ, ਉਹਨੇ ਤਾਂ ਪਹਿਲਾਂ ਹੀ ਸਪੋਰਟ ਕੀਤੀ ਸੀ। ਅੱਜ ਜਿਹੜੀ ਦੂਸਰੀ ਇੱਕ ਹੋਰ ਪ੍ਰਮੁੱਖ ਪਾਰਟੀ ਜਿਹੜੀ ਉੱਭਰ ਰਹੀ ਹੈ, ਗ੍ਰੀਨ ਪਾਰਟੀ ਨੇ ਵੀ ਸਿੱਖਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰ ਦਿੱਤੀ ਹੈ। ਪਰ ਜਿਹੜੇ 10 ਨੁਕਤੇ ਇਸ ਸਿੱਖ ਮੈਨੀਫੈਸਟੋ ਦੇ ਥੱਲੇ ਜਿਹੜੇ ਕਿ ਕੈਂਡੀਡੇਟਸ ਨੂੰ ਕਹੇ ਗਏ ਨੇ, ਲਗਭਗ 200 ਦੇ ਕਰੀਬ ਕੈਂਡੀਡੇਟਸ ਇਹਨਾਂ 3-4 ਪਾਰਟੀਆਂ ਦੇ, ਇੱਕ ਹੋਰ ਵੀ ਪਾਰਟੀ ਹੈ, ਉਹਨਾਂ ਨੂੰ ਸਿੱਖਾਂ ਨੇ ਕਿਹਾ ਵੀ ਤੁਸੀਂ ਦੱਸੋ, ਅਸੀਂ ਸਾਡੀਆਂ ਇੰਨੀਆਂ ਵੋਟਾਂ ਨੇ ਔਰ ਐਤਕੀ ਇਹ ਵੀ ਹੈ ਵੀ ਸਿੱਖਾਂ ਦੀ ਜਿਹੜੀ ਵੋਟ ਹੈ ਭੁਗਤੇਗੀ ਵੀ ਜ਼ਿਆਦਾ ਹੈ, ਕਿਉਂਕਿ ਜਿਹੜਾ ਸਿੱਖਾਂ ਦੇ ਮਨ 'ਚ ਖਾਸ ਤੌਰ ਤੇ ਗੁੱਸਾ ਆਇਆ ਜਦੋਂ ਕਿ ਜਨਵਰੀ 2014 ਦੇ ਵਿੱਚ ਇਹ ਇਨਕਸ਼ਾਫ ਹੋਇਆ ਕਿ ਕਿਵੇਂ ਫਰਵਰੀ 1984 ਚ ਉਸ ਵੇਲੇ ਦੀ ਇੰਗਲੈਂਡ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਮਾਰਗਰੇਟ ਥੈਚਰ ਜੀ, ਉਹਨੇ ਇੰਦਰਾ ਗਾਂਧੀ ਦੇ ਕਹਿਣ ਤੇ ਆਪਣੀ ਟਾਪ ਜਿਹੜੀ ਖੁਫੀਆ ਏਜੰਸੀ ਦੇ ਬੰਦੇ ਸੀ ਉਹਨਾਂ ਨੂੰ ਭੇਜਿਆ ਔਰ ਜੂਨ 84 ਦੇ ਘੱਲੂਘਾਰੇ ਦੀ ਜਿਹੜੀ ਪਲੈਨਿੰਗ ਹੈ ਉਹਦੇ ਚ ਉਹਨਾਂ ਨੇ ਹੈਲਪ ਕੀਤੀ। ਔਰ ਇਹਦੇ ਬਾਵਜੂਦ ਕਿ ਡੇਵਿਡ ਕੈਮਰੋਨ ਦੀ ਸਰਕਾਰ ਸੀ, ਸਿੱਖਾਂ ਨੇ ਮੰਗ ਕੀਤੀ ਕਿ ਇਸ ਦੀ ਪੂਰਾ ਟਰੂਥ ਕਮਿਸ਼ਨ ਬਣਾਓ, ਓਪਨ ਇਨਕੁਆਇਰੀ ਕਰਵਾਓ, ਇਸ ਨੂੰ ਮੰਨਿਆ ਨਹੀਂ ਗਿਆ। ਹਾਲਾਂਕਿ ਕੰਜ਼ਰਵੇਟਿਵ ਪਾਰਟੀ ਵੀ ਬੈਂਡ ਬੈਕਵਰਡ ਕਰ ਰਹੀ ਹੈ, ਉਹਨਾਂ ਨੂੰ ਪਤਾ ਹੈ ਸਿੱਖ ਗੁੱਸੇ 'ਚ ਨੇ ਇਸ ਮੁੱਦੇ ਤੇ। ਉਹਨਾਂ ਨੇ ਵੀ ਕਿਹਾ ਜੀ ਹਰ ਵਰਕ ਪਲੇਸ ਤੇ ਸਿੱਖ ਦਸਤਾਰ ਦੇ ਨਾਲ ਕੰਮ ਕਰ ਸਕਦਾ ਹੈ, ਹੈਲਮਟ ਦੀ ਲੋੜ ਨਹੀਂ ਹੈ, ਹੋਰ ਵੀ। ਪਰ ਲੱਗਦਾ ਨਹੀਂ ਕਿ ਵੀ ਹੁਣ ਇੰਨੇ ਸਿੱਖ ਇੰਗਲੈਂਡ ਦੇ ਵਿੱਚ ਮੈਚੁਰ ਨੇ
ਕਿ ਉਹਨਾਂ ਨੇ ਕਿਹਾ ਜੀ ਬਾਕੀ ਗੱਲਾਂ ਛੱਡੋ, ਇਹ ਸਾਡੇ 10 ਪੁਆਇੰਟ ਨੇ ਸਾਡੇ, ਇਹਨਾਂ ਤੇ ਦੱਸੋ ਤੁਹਾਡਾ ਕੀ ਸਟੈਂਡ ਹੈ। ਉਹਦੇ ਵਿੱਚ ਪਹਿਲਾ ਹੈ ਕਿ ਪਾਰਲੀਮੈਂਟ ਦੇ ਵਿੱਚ ਸਾਨੂੰ ਜ਼ਿਆਦਾ ਪ੍ਰਤੀਨਿਧਤਾ ਦਿੱਤੀ ਜਾਏ, ਸਾਡੇ ਕੈਂਡੀਡੇਟ ਜਿਹੜੇ ਨੇ ਉਹ ਸਾਰੀਆਂ ਪਾਰਟੀਆਂ ਵਾਲੇ ਜ਼ਿਆਦਾ ਖੜੇ ਕਰਨ। ਸੈਪਰੇਟ ਐਥਨਿਕ ਮੋਨੀਟਰਿੰਗ ਆਫ ਸਿੱਖਸ, ਕਿ ਜਦੋਂ ਐਥਨੀਸਿਟੀ ਦਾ ਹੁੰਦਾ ਹੈ ਸਾਨੂੰ ਏਸ਼ੀਅਨ, ਇੰਡੀਅਨ ਜਾਂ ਏਸ਼ੀਅਨ ਕੈਟਾਗਰੀ ਜਾਂ ਸਾਊਥ ਏਸ਼ੀਅਨ ਚ ਪਾ ਦਿੰਦੇ ਨੇ। ਉਹਨਾਂ ਨੇ ਕਿਹਾ ਜੀ ਸਾਡਾ ਖਾਨਾ ਅੱਡ ਬਣਾਓ ਕਿ ਭਾਈ ਅਸੀਂ ਸਿੱਖ ਹਾਂ ਔਰ ਸਾਡੀ ਅੱਡ ਐਥਨਿਕ ਮੋਨੀਟਰਿੰਗ ਹੋਏ। ਸਟੈਚੂਰੀ ਕੋਡ ਆਫ ਪ੍ਰੈਕਟਿਸ ਔਨ ਦਾ 5Ks ਐਂਡ ਸਿੱਖ ਟਰਬਨ, ਕਿ ਇਹ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਸਾਡੇ 5 ਕਕਾਰਾਂ ਨੂੰ ਔਰ ਸਾਡੀ ਦਸਤਾਰ ਨੂੰ ਜਿਹੜਾ ਉਹ ਮਾਨਤਾ ਦਿਓ, ਤਾਂ ਕਿ ਹਰ ਥਾਂ ਤੇ ਕੱਲਾ ਕੇਸ ਨਾ ਲੜਨਾ ਪਏ ਵੀ ਸਾਡੇ ਧਰਮ ਦਾ ਹਿੱਸਾ ਹੈ। ਚੌਥਾ ਹੈ ਐਕਸ਼ਨ ਅਗੇਂਸਟ ਪਰਪੀਟ੍ਰੇਟਰਸ ਆਫ ਗਰੂਮਿੰਗ ਐਂਡ ਫੋਰਸਡ ਕਨਵਰਸ਼ਨਸ, ਕਿ ਜਿਹੜਾ ਇੰਗਲੈਂਡ ਦੇ ਹਵਾਲੇ ਨਾਲ BBC ਦੀ ਡਾਕੂਮੈਂਟਰੀ ਵੀ ਸਾਹਮਣੇ ਆਈ ਕਿ ਕਿਵੇਂ ਸਿੱਖ ਬੱਚੀਆਂ ਨੂੰ ਪੂਰੇ ਜਿਹੜੇ ਇਹ ਫਲੈਸ਼ ਟ੍ਰੇਡ ਵਾਲੇ ਨੇ ਉਹ ਫਸਾ ਕੇ ਇਸ ਪਾਸੇ ਵੱਲ ਤੋਰਦੇ ਨੇ, ਗਲਤ ਪਾਸੇ, ਔਰ ਉਹਨਾਂ ਨੂੰ ਫਿਰ ਜਿਹੜਾ ਕਨਵਰਟ ਵੀ ਕਰਦੇ ਨੇ, ਉਹਨਾਂ ਦਾ ਧਰਮ ਵੀ ਬਦਲਦੇ ਨੇ। ਵੀ ਇਹਨਾਂ ਦੇ ਅਗੇਂਸਟ ਜਿਹੜੀ ਹੈ ਉਹ ਸਖਤ ਕਾਰਵਾਈ, ਕਾਨੂੰਨੀ ਕਾਰਵਾਈ ਹੋਏ। ਪੰਜਵਾਂ ਨੈਟਵਰਕ ਆਫ ਸਟੇਟ ਫੰਡਡ ਸਿੱਖ ਐਥੋ ਸਕੂਲਸ, ਹੁਣ ਇੰਗਲੈਂਡ ਦੇ ਵਿੱਚ ਜਿਹੜਾ ਇਹ ਗਵਰਨਮੈਂਟ ਦਿੰਦੀ ਹੈ, ਕੈਨੇਡਾ 'ਚ ਵੀ ਹੈ, ਕਿ ਵੀ ਜਿਹੜਾ ਸਿੱਖ ਸਕੂਲ ਨੇ ਉਹਨਾਂ ਨੂੰ ਗਵਰਨਮੈਂਟ ਜਿਹੜੀ ਹੈ ਉਹ ਫੰਡ ਕਰੇ। ਛੇਵਾਂ ਮੋਨੂਮੈਂਟ ਇਨ ਲੰਡਨ ਟੂ ਹਾਈਲਾਈਟ ਸਿੱਖ ਸੈਕਰੀਫਾਈਸਿਸ ਇਨ ਦਾ ਫਸਟ ਵਰਲਡ ਵਾਰ, ਕਿ ਸੈਂਟਰਲ ਜਿਹੜਾ ਲੰਡਨ ਦੇ ਵਿੱਚ ਫਸਟ ਵਰਲਡ ਵਾਰ ਜਿਹਦੇ 'ਚ ਹਜ਼ਾਰਾਂ ਸਿੱਖ ਫੌਜੀ ਸ਼ਹੀਦ ਹੋਏ ਨੇ, ਥਾਂ ਥਾਈਂ ਅਸੀਂ ਗੈਲੀਪੋਲੀ ਦੀ ਗੱਲ ਕੀਤੀ ਸੀ ਔਰ ਬਗਦਾਦ, ਬਸਰਾ, ਸਾਰੇ ਮਿਡਲ ਈਸਟ ਤੱਕ ਸ਼ਹੀਦੀਆਂ ਹੋਈਆਂ ਕਿ ਵੀ ਉਹਨਾਂ ਦੇ ਲਈ ਲੰਡਨ ਦੇ ਵਿੱਚ ਇੱਕ ਯਾਦਗਾਰ ਕਾਇਮ ਕਰਨ ਦੇ ਲਈ ਜਿਹੜਾ ਉਹ ਸਪੇਸ ਦੇਣ। ਸਿੱਖਾਂ ਨੇ ਕਿਹਾ ਖਰਚਾ ਅਸੀਂ ਆਪ ਕਰਾਂਗੇ, ਮੋਨੂਮੈਂਟ ਅਸੀਂ ਆਪ ਬਣਾਵਾਂਗੇ, ਪਰ ਸਾਨੂੰ ਥਾਂ ਦਿਓ। ਸੱਤਵਾਂ independent public inquiry into UK government actions in the lead up to and after the 1984 Sikh genocide, ਕਿ ਜਿਹੜਾ ਸਿੱਖ ਨਸਲਕੁਸ਼ੀ ਦੇ ਵਿੱਚ ਇੰਗਲੈਂਡ ਦੀ ਸਰਕਾਰ ਦਾ ਰੋਲ ਹੈ ਇਸ ਦੇ ਬਾਰੇ ਓਪਨ ਪਬਲਿਕ ਇਨਕੁਆਇਰੀ ਹੋਏ। 8ਵਾਂ ਪ੍ਰੈਸ਼ਰ ਔਨ ਫਰਾਂਸ ਟੂ ਸਟਾਪ ਡਿਸਕ੍ਰਿਮੀਨੇਸ਼ਨ ਅਗੇਂਸਟ ਟਰਬਨ ਵੇਅਰਿੰਗ ਸਿੱਖਸ, ਹੁਣ ਕਿਉਂਕਿ ਇੰਗਲੈਂਡ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ, ਫਰਾਂਸ ਵੀ ਉਹਦਾ ਮੈਂਬਰ ਹੈ, ਤਾਂ ਬੇਸ਼ੱਕ ਇਹ ਸਵਾਲ ਫਰਾਂਸ ਦਾ ਟਰਬਨ ਲਾਅ ਸਿਰਫ ਫਰਾਂਸ ਤੱਕ ਮਹਿਦੂਦ ਨਹੀਂ ਹੈ, ਕਿਉਂਕਿ ਯੂਰਪੀਅਨ ਯੂਨੀਅਨ ਦਾ ਮੈਂਬਰ ਹੋਣ ਦੇ ਨਾਤੇ ਇਹ ਐਕਸਪੈਕਟ ਕਰਦੇ ਨੇ ਸਿੱਖ ਕਿ ਉਹ ਫਰਾਂਸ ਗਵਰਨਮੈਂਟ ਤੇ ਪ੍ਰਵੇਲ ਕਰੇ ਕਿ ਉਹ ਜਿਹੜਾ ਇਸ ਇਸ਼ੂ ਨੂੰ ਰਿਜ਼ੋਲਵ ਕਰੇ। ਔਰ ਮੈਂ ਸਮਝਦਾ ਵੀ ਐਤਕੀ ਮੋਦੀ ਦਾ ਜਰਮਨ, ਫਰਾਂਸ, ਕੈਨੇਡਾ ਦੌਰਾ ਉਸ ਦੇ ਸਾਰੇ ਆਸਪੈਕਟ ਹਰ ਇੱਕ ਨੇ ਡਿਸਕਸ ਕੀਤੇ, ਅਸੀਂ ਵੀ ਕੀਤੇ, ਪਰ ਇੱਕ ਗੱਲ ਜਿਹੜੀ ਹਰ ਇੱਕ ਨੇ ਇਗਨੋਰ ਕੀਤੀ ਔਰ ਸਮਹਾਉ ਅਸੀਂ ਵੀ ਕੀਤੀ ਕਿ ਫਰਾਂਸ ਦੇ ਨਾਲ ਵਰਥ ਮਿਲੀਅਨਸ ਆਫ ਡਾਲਰਸ ਦੀ ਡੀਲ ਰੈਫੇਲ ਜਹਾਜ਼ਾਂ ਦੀ ਕੀਤੀ ਮੋਦੀ ਨੇ, ਪਰ ਦਸਤਾਰ ਦਾ ਮੁੱਦਾ ਜਿਹੜਾ ਹੈ ਉਹ ਬਿਲਕੁਲ ਵੀ ਨਹੀਂ ਚੁੱਕਿਆ ਕਿ ਕਿਵੇਂ ਫਰਾਂਸ ਦੇ ਸਕੂਲਾਂ ਦੇ ਵਿੱਚ 2004 ਦੇ ਲਾਅ ਦੇ ਥੱਲੇ ਸਿੱਖ ਬੱਚੀਆਂ ਜਿਹੜੇ ਨੇ ਉਹ ਪਟਕਿਆਂ ਨਾਲ ਜਾਂ ਦਸਤਾਰਾਂ ਨਾਲ ਨਹੀਂ ਜਾ ਸਕਦੇ। ਸੋ ਇਹਨਾਂ ਨੇ ਤਾਂ ਆਪਣਾ ਮੈਨੀਫੈਸਟੋ ਦਾ ਹਿੱਸਾ ਬਣਾਇਆ ਵੀ ਅਸੀਂ ਉਹਨੂੰ ਵੋਟਾਂ ਪਾਵਾਂਗੇ ਜਿਹੜਾ ਫਰਾਂਸ ਦੇ ਉੱਤੇ ਦਬਾਅ ਬਣਾਏਗਾ। 9ਵਾਂ UN ਲੈਡ ਇਨਕੁਆਇਰੀ ਇਨਟੂ ਦਾ 1984 ਸਿੱਖ ਜੈਨੋਸਾਈਡ, ਕਿ ਸਪੋਰਟ ਕਰੋ ਕਿ ਵੀ ਇਹ ਸਾਡੀ ਨਸਲਕੁਸ਼ੀ ਹੋਈ ਹੈ ਔਰ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹੈ ਇਸ ਦੇ ਉੱਤੇ ਇਨਕੁਆਇਰੀ ਹੋਏ। ਔਰ 10ਵਾਂ ਜਿਹੜਾ ਹਾਥੀ ਦੀ ਪੈੜ, ਸਭ ਦੀ ਪੈੜ, ਸਭ ਤੋਂ ਇੰਪੋਰਟੈਂਟ ਹੈ ਜਿਸ ਨੂੰ ਕਈਆਂ ਦੇ ਆਪਣਿਆਂ ਦੇ ਮੂੰਹੋਂ ਨਹੀਂ ਗੱਲ ਨਿਕਲਦੀ ਹੈ, 10ਵਾਂ ਐਪਲੀਕੇਸ਼ਨ ਆਫ ਸੈਲਫ ਡਿਟਰਮੀਨੇਸ਼ਨ ਟੂ ਦਾ ਸਿੱਖਸ, ਕਿ ਸਿੱਖਾਂ ਨੂੰ ਉਹ ਸਾਊਥ ਏਸ਼ੀਆ ਦੇ ਖਿੱਤੇ 'ਚ ਆਪਣੀ ਕਿਸਮਤ ਆਪ ਘੜਨ ਦਾ ਹੱਕ ਦੇਣਾ, ਇਹਦਾ ਮਤਲਬ ਖਾਲਿਸਤਾਨ। ਸੋ ਅਸੀਂ ਸਮਝਦੇ ਹਾਂ ਵੀ ਇਹ ਰਿਮਾਰਕੇਬਲ ਗੱਲ ਹੈ ਕਿ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਇਸ ਸਿੱਖ ਮੈਨੀਫੈਸਟੋ ਨੇ ਆਪਣਾ ਜਿਹੜਾ ਨਿਸ਼ਾਨਾ ਦਿੱਤਾ ਹੈ। ਔਰ ਕਿਵੇਂ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਜਿਹੜੀ ਸਪੋਕਸਪਰਸਨ ਸੀ ਨਿਕੋਲਾ ਸਟਰਗਨ, ਉਹਨੇ ਪਿਛਲੇ ਦਿਨਾਂ 'ਚ ਸਪੋਰਟ ਕੀਤਾ ਹੈ ਕਿ ਵੀ ਅਸੀਂ ਸਿੱਖਾਂ ਦੇ ਸਵੈ ਨਿਰਣੇ ਦੇ ਹੱਕ ਨੂੰ ਸਪੋਰਟ ਕਰਦੇ ਹਾਂ ਔਰ ਅਸੀਂ ਦੱਸੋ ਜਿਹੜੇ ਪੁਆਇੰਟ ਨੇ ਸਿੱਖਾਂ ਦੇ ਉਹ ਸਪੋਰਟ ਕਰਦੇ ਹਾਂ। ਔਰ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਹੀ ਜਿਹੜੀ ਹੈ ਉਹ ਕੋਲੀਸ਼ਨ ਦੇ ਵਿੱਚ ਉਹਨਾਂ ਨੇ ਆਣਾ ਹੀ ਆਣਾ ਹੈ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਿਹੜੀ ਇਸ ਦੇ ਨਾਲ ਇੱਕ ਹੋਰ ਰਿਮਾਰਕੇਬਲ ਡਿਵੈਲਪਮੈਂਟ ਹੋਈ ਹੈ, ਗ੍ਰੀਨ ਪਾਰਟੀ, ਔਰ ਇਹ ਅਮਰੀਕਾ 'ਚ ਵੀ ਹੈ ਪਾਰਟੀ, ਬੇਸ਼ੱਕ ਇੱਥੇ ਬਹੁਤ ਹੀ ਪੋਲੀਟੀਕਲੀ ਜਾਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ 'ਚ ਨਹੀਂ ਹੁੰਦੇ, ਲੇਕਿਨ ਉਹਨਾਂ ਦਾ ਐਨਵਾਇਰਨਮੈਂਟ ਦਾ ਏਜੰਡਾ ਜਿਹੜਾ ਹੈ ਉਹ ਜ਼ਰੂਰ ਸਾਰੇ ਕੈਂਡੀਡੇਟਸ ਨੂੰ ਪ੍ਰਭਾਵਿਤ ਕਰਦੇ। ਪਿਛਲੇ ਦਿਨਾਂ 'ਚ ਬਰਮਿੰਗਮ ਦੇ ਵਿੱਚ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਉੱਤੇ ਸਰ ਰਣਜੀਤ ਸਿੰਘ ਸਰਾ ਨੇ, ਲੀਡਿੰਗ ਐਡਵੋਕੇਟ, ਉਹਨਾਂ ਨੇ ਪੂਰਾ ਇੱਕ ਆਪਣੀ ਆਤਮ ਨਿਰਣੇ ਦੇ ਹੱਕ ਦੇ ਉੱਤੇ ਪੂਰੀ ਲੌਬੀ ਆ ਉਹਨਾਂ ਦੀ,
ਉਹਨਾਂ ਨੇ ਕਾਫੀ ਵੱਡਾ ਫੰਕਸ਼ਨ ਕਰਵਾਇਆ। ਮੈਨੂੰ ਵੀ ਉਹਨਾਂ ਦਾ ਇਨਵੀਟੇਸ਼ਨ ਸੀ ਐਜ਼ ਅ ਸਪੀਕਰ ਆਉਣ ਦਾ ਜੀ, ਔਰ ਇਹ ਵੀ ਸੀ ਕਿ ਵੀ ਤੁਸੀਂ ਆਪਣਾ ਮੈਸੇਜ ਭੇਜੋ, ਬਟ ਮੈਂ ਬਿਜ਼ੀ ਹੋਣ ਕਰਕੇ ਮੈਸੇਜ ਵੀ ਨਹੀਂ ਭੇਜ ਸਕਿਆ। ਪਰ ਉਹਨਾਂ ਨੇ ਬੜਾ ਰਿਮਾਰਕੇਬਲ ਕੰਮ ਕੀਤਾ ਕਿ ਉਸ ਫੰਕਸ਼ਨ 'ਚ ਵੀ ਗ੍ਰੀਨ ਪਾਰਟੀ ਦਾ ਜਿਹੜਾ ਟੋਨੀ ਕਲਾਰਕ ਹੈ ਉਹ ਆਇਆ ਹੋਇਆ ਸੀ। ਔਰ ਅੱਜ ਜਿਹੜੀ ਸਟੇਟਮੈਂਟ ਉਹਨਾਂ ਨੇ ਮੀਡੀਆ ਨੂੰ ਭੇਜੀ ਹੈ ਹੁਣੇ ਥੋੜੀ ਦੇਰ ਪਹਿਲਾਂ, ਔਰ ਮੈਨੂੰ ਵੀ ਉਹਦੀ ਕਾਪੀ ਭੇਜੀ ਹੈ ਕਿ ਟੋਨੀ ਕਲਾਰਕ ਨੇ, ਗ੍ਰੀਨ ਪਾਰਟੀ ਨੇ ਸਿੱਖਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਮੁੱਦੇ ਨੂੰ ਹਮਾਇਤ ਦਿੱਤੀ ਹੈ। ਔਰ ਐਗਜ਼ੈਕਟ ਉਹਨਾਂ ਦੇ ਸ਼ਬਦ ਨੇ, ਕਿਉਂਕਿ ਗ੍ਰੀਨ ਪਾਰਟੀ ਨੈਸ਼ਨਲ ਸਪੋਕਸਪਰਸਨ ਹੈ ਫੋਰਨ ਅਫੇਅਰਸ ਦਾ ਗ੍ਰੀਨ ਪਾਰਟੀ ਵੱਲੋਂ, ਔਰ ਉਹਦੇ 'ਚ ਉਹਨੇ ਕਿਹਾ ਮਿਸਟਰ ਕਲਾਰਕ ਨੇ, ਰੈਸਟ ਅਸ਼ੋਰਡ then that however many Green Party MPs are elected to Parliament after the 2015 general election, all of them will be working in Parliament and with the diaspora committees in the UK to bring pressure for intervention with the Indian government and to call for recognition of and respect for the right of self-determination as set out in the 1966 International Covenants on Human Rights for the release of political prisoners and for justice for the victims, their families, and all those affected over too many years. बड़ी strong statement है। उन्होंने कहा भी बिल्कुल तसल्ली रखो कि जिन्ने भी साडे ग्रीन पार्टी दे MP पार्लियामेंट दे विच चुन के आणगे 2015 7 मई ਦੀਆਂ ਚੋਣਾਂ ਸਾਰੇ ਦੇ ਸਾਰੇ ਪਾਰਲੀਮੈਂਟ ਦੇ ਵਿੱਚ ਡਾਇਸਪੋਰਾ ਕਮੇਟੀਜ਼ ਦੇ ਨਾਲ ਇਸ ਮਾਮਲੇ ਦੇ ਉੱਤੇ ਕੰਮ ਕਰਨਗੇ ਔਰ ਪ੍ਰੈਸ਼ਰ ਉਹ ਲਿਆਣਗੇ ਇੰਡੀਅਨ ਗਵਰਨਮੈਂਟ ਦੇ ਉੱਤੇ, ਤਾਂ ਕਿ ਇਹਨਾਂ ਦੋਨਾਂ ਦਾ ਹੀ ਜਿਹੜਾ ਹੈ ਉਹ ਸਿੱਖਾਂ ਉੱਪਰ ਉਹਨੇ ਕਸ਼ਮੀਰੀਆਂ ਦਾ ਵੀ ਜ਼ਿਕਰ ਕੀਤਾ ਹੈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ 1966 ਦੀ ਇੰਟਰਨੈਸ਼ਨਲ ਕੋਵੈਨੈਂਟ ਹਿਊਮਨ ਰਾਈਟਸ ਦੇ ਵਿੱਚ ਜਿਹੜਾ ਮਾਨਤਾ ਜਿਹਨੂੰ ਦਿੱਤੀ ਗਈ ਹੈ ਉਹ ਇਹਨਾਂ ਦੋਨਾਂ ਕੌਮਾਂ ਨੂੰ ਵੀ ਹੱਕ ਮਿਲੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਵੀ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਔਰ ਜਿਹੜੇ ਪੀੜਤ ਨੇ ਉਹਨਾਂ ਦੇ ਨੂੰ ਜਸਟਿਸ, ਔਰ ਜਿਹੜੇ ਕਿ ਇਹਨਾਂ ਸਾਰੇ ਸਾਲਾਂ ਦੇ ਵਿੱਚ ਇਫੈਕਟਡ ਓਵਰ ਟੂ ਮੈਨੀ ਈਅਰਸ ਇਸ ਪਾਰਟ ਨੂੰ ਜਿਹੜਾ ਉਸ ਤੇ ਜਸਟਿਸ ਲੈਣ ਦੇ ਲਈ ਉਹ ਕੰਮ ਕਰਨਗੇ। ਹੁਣ ਇਹਦੇ 'ਚ ਜਿਹੜੀ ਗੱਲ ਇਸ ਤੋਂ ਪਹਿਲਾਂ, ਕਿਉਂਕਿ ਸਟੇਟਮੈਂਟ 'ਚ ਇਸ 'ਚ ਸਿੱਖ ਕਸ਼ਮੀਰੀ ਮੈਂਸ਼ਨ ਨਹੀਂ ਹੈ, ਪਰ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਸਟੇਟਮੈਂਟ ਜਿਹੜੀ ਇਹਦੇ ਨਾਲ ਲਿੰਕ ਹੁੰਦੀ ਹੈ, ਅਰਜੈਂਟ ਨੀਡ ਟੂ ਪ੍ਰੋਟੈਕਟ ਦਾ ਹਿਊਮਨ ਰਾਈਟਸ ਆਫ ਸਿੱਖਸ, Kashmiris, Christians and other smaller minority groups in India, all of whom face serious threats. ਇਹ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਵੀ ਅਸੀਂ ਜਿਹੜਾ ਸਿੱਖ, ਕਸ਼ਮੀਰੀ, ਕ੍ਰਿਸਚਨ ਤੇ ਦੂਸਰੀਆਂ ਜਿਹੜੀਆਂ ਮਾਈਨੋਰਿਟੀ ਗਰੁੱਪ ਨੇ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਗੰਭੀਰ ਜਿਹੜਾ ਹੈ ਉਹ ਚੈਲੰਜ ਹੈ, ਔਰ ਉਹਨਾਂ ਨੇ ਕਿਹਾ ਵੀ ਡਿਜ਼ਾਈਨਡ ਏ ਸਿਸਟਮੈਟਿਕ ਸਟਰਕਚਰ ਟੂ ਪਨਿਸ਼ ਪਾਪੂਲੇਸ਼ਨਸ ਹੂ ਆਰ ਰਿਗਾਰਡਡ ਐਜ਼ ਐਨੀਮੀਜ਼ ਆਫ whatever the current power relationship is, seeking change or self-determination or even as little as asking for human rights are met with iron resistance and punishment. ਇਹ ਉਹਨਾਂ ਨੇ ਭਾਰਤ ਦੀ ਗੱਲ ਕੀਤੀ ਹੈ ਕਿ ਇਹ ਕਮਿਊਨਿਟੀਜ਼ ਸਿੱਖ, ਕਸ਼ਮੀਰੀ, ਕ੍ਰਿਸਚਨ, ਇਹ ਜਦੋਂ ਵੀ ਥੋੜੀ ਜਿਹੀ ਵੀ ਗੱਲ ਕਰਦੇ ਨੇ ਇਹਨਾਂ ਨੂੰ ਜਿਹੜੀ ਉੱਥੇ ਪਾਵਰ 'ਚ ਲੋਕ ਨੇ ਉਹ ਦੁਸ਼ਮਣ ਸਮਝਦੇ ਨੇ, ਔਰ ਜੇ ਉਹ ਹਿਊਮਨ ਰਾਈਟ ਦੀ ਗੱਲ ਕਰਦੇ ਨੇ ਜਾਂ ਸਵੈ ਨਿਰਣੇ ਦੇ ਹੱਕ ਦੀ ਗੱਲ ਕਰਦੇ ਨੇ ਤੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਬਹੁਤ ਜ਼ੁਲਮ ਕੀਤਾ ਜਾਂਦਾ ਹੈ। ਔਰ ਇਹ ਕਹਿਣ ਤੋਂ ਬਾਅਦ ਉਹਨੇ ਕਿਹਾ ਕਿ ਵੀ ਜੇ ਸਾਡੇ ਜਿੰਨੇ ਵੀ MP ਬਣਨਗੇ ਅਸੀਂ ਇਸ ਦੇ ਲਈ ਆਵਾਜ਼ ਉਠਾਵਾਂਗੇ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਹਮਾਇਤ ਕਰਾਂਗੇ, ਪੋਲੀਟੀਕਲ ਪ੍ਰਿਜ਼ਨਰ ਜਿਹੜੇ ਨੇ ਉਹਨਾਂ ਦੀ ਰਿਹਾਈ ਲਈ ਕੰਮ ਕਰਾਂਗੇ, ਔਰ ਜਿਹੜੇ ਵਿਕਟਮ ਨੇ ਇਹਨਾਂ ਦੀ ਜੈਨੋਸਾਈਡ ਦੇ ਉਹਨਾਂ ਨੂੰ ਜਸਟਿਸ ਦਿਵਾਉਣ ਲਈ ਕੰਮ ਕਰਾਂਗੇ। ਸੋ ਮੈਂ ਸਮਝਦਾ ਵੀ ਇਹ ਬੜਾ ਬਹੁਤ ਰਿਮਾਰਕੇਬਲ ਪ੍ਰੋਗਰੈਸ ਹੈ ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਇੰਗਲੈਂਡ ਦੇ ਸਿੱਖਾਂ ਨੂੰ, ਸਿੱਖ ਫੈਡਰੇਸ਼ਨ ਔਰ ਸਿੱਖ ਨੈਟਵਰਕ ਦੇ 1100 ਤੋਂ ਜ਼ਿਆਦਾ ਜਿਹੜੇ ਇਹ ਸਾਰੇ ਐਕਟਿਵਿਸਟ ਨੇ ਉਹਨਾਂ ਨੂੰ ਕਿ ਉਹਨਾਂ ਨੇ ਇਹ ਰਿਮਾਰਕੇਬਲ ਕੰਮ ਕੀਤੇ। ਇੱਕ ਇਸ਼ੂ ਜਿਹੜਾ ਮੈਂ ਇਨ ਬਰੀਫ ਡਿਸਕਸ ਕਰਾਂਗਾ, ਸ਼ਸ਼ੀਕਾਂਤ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਜਿਹੜੇ ਕਿ ਡਰੱਗ ਇਸ਼ੂ ਦੇ ਜਿਹਨਾਂ ਦਾ ਇਹ ਕਹਿਣਾ ਹੈ ਕਿ ਕਿਵੇਂ 60,000 ਕਰੋੜ ਰੁਪਏ ਦੀਆਂ ਜਿਹੜੀਆਂ ਨੇ ਡਰੱਗਸ ਪੰਜਾਬ ਦੇ ਵਿੱਚ ਲਿਆਂਦੀਆਂ ਜਾਂਦੀਆਂ ਔਰ ਉਹਦੇ ਸਾਰੇ ਪੋਲੀਟੀਸ਼ੀਅਨਸ ਔਰ ਇਹ ਮਾਫੀਆ ਇਨਵੋਲਵ ਹੈ। ਇਸ ਇਸ਼ੂ ਦੇ ਉੱਤੇ ਸ਼ਸ਼ੀਕਾਂਤ ਈਵਨ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਗਏ ਔਰ ਉਹ ਕਾਫੀ ਦੇਰ ਤੋਂ ਕੇਸ ਦੀ ਸੁਣਵਾਈ ਹੋ ਰਹੀ ਸੀ। ਸੋ ਅੱਜ ਜਿਹੜੀ ਟ੍ਰਿਬਿਊਨ ਦੀ ਖਬਰ ਇਸ ਸੰਬੰਧੀ ਆਈ ਹੈ, ਅਜੇ ਡੀਟੇਲ ਜਜਮੈਂਟ ਤਾਂ ਨਹੀਂ ਆਈ, ਉਹਦੀ ਹੈਡਲਾਈਨ ਹੈ ਪੰਜਾਬ ਨਾਟ ਸੀਰੀਅਸ ਇਨ ਕੰਬੈਟਿੰਗ ਡਰੱਗਸ ਹਾਈ ਕੋਰਟ। ਹੁਣ ਹਾਈ ਕੋਰਟ ਨੇ ਆਪਣਾ ਜੋ ਵੀ ਫੈਸਲਾ ਦਿੱਤਾ ਉਹਦੇ 'ਚ ਉਹਨਾਂ ਨੇ ਇੱਕ ਗੱਲ ਕਹੀ ਹੈ
ਕਿ ਪੰਜਾਬ ਸਰਕਾਰ ਫਲਾਂ ਬਾਦਲ ਐਂਡ ਕੰਪਨੀ ਕਿਉਂ ਜੇ ਦਾਅਵੇ ਕਰਦੇ ਨੇ ਜੀ, ਔਰ ਅਸੀਂ ਸਮਝਦੇ ਹਾਂ ਵੀ ਇਹ ਜਜਮੈਂਟ ਜਿਹੜੀ ਹੈ ਇਹਨਾਂ ਦੇ ਕਾਫਨ ਦੇ ਵਿੱਚ ਜਾਂ ਜਿਹਨੂੰ ਤਾਬੂਤ ਕਹਿੰਦੇ ਨੇ, ਆਲਰੇਡੀ ਆਰਬਿਟ ਬੱਸ ਸਰਵਿਸ ਰਾਹੀਂ ਜਿਹੜਾ ਮੋਗਾ ਕਾਂਡ ਹੋਇਆ ਇਹਨਾਂ ਦਾ ਜਿਹੜੀ ਹੈ ਨੀਹਾਂ ਹਿੱਲੀਆਂ ਹੋਈਆਂ ਨੇ ਇਹਨਾਂ ਦੇ ਸਾਮਰਾਜ ਦੀਆਂ, ਬਾਦਲਾਂ ਦੇ ਟੱਬਰ ਦੀ, ਗੁੰਡਾ ਸਾਮਰਾਜ ਦੀਆਂ। ਜੀ, ਪਰ ਇਹ ਇੱਕ ਹੋਰ ਕਿੱਲ ਠੋਕੀ ਗਈ ਹੈ ਤਾਬੂਤ ਦੇ ਵਿੱਚ, ਕਿਉਂਕਿ ਹਾਈ ਕੋਰਟ ਨੇ ਕਿਹਾ ਵੀ ਪੰਜਾਬ ਇਹਨਾਂ ਨੂੰ ਜਿਹੜਾ ਡਰੱਗਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਬਿਲਕੁਲ ਸੰਜੀਦਾ ਨਹੀਂ ਹੈ। ਔਰ ਉਹਦੀ ਡਿਟੇਲ ਹੈ, ਪੰਜਾਬ ਗਵਰਨਮੈਂਟ ਹੈਜ਼ ਸਿੰਸ ਲੌਂਗ ਬਿਨ ਕਲੇਮਿੰਗ that it has waged a war against the drug menace in the state, but a judgment by the Punjab and Haryana High Court shows that establishment is not really interested in arresting the problem. कि समस्या दे हल लई सरकार जिहड़ी है वो गंभीर नहीं है। The judgment clearly indicates that the state government's ostensible effort to find a cure for the fatal habit by taking drug peddlers into custody has been brought to a knot by an apparent unholy nexus between the accused and the authorities, and even hardened criminals are getting the benefit of default bail. ਇਹ ਬੜਾ ਸਖਤ ਸਟ੍ਰਕਚਰ ਹੈ ਜੀ, ਕਿ ਜਿਹੜੀ ਸਟੇਟ ਗਵਰਨਮੈਂਟ ਹੈ ਇਸ ਦੇ ਇਹ ਰਲੀ ਹੋਈ ਹੈ ਨਾਲ ਉਹਨਾਂ ਦੇ ਡਰੱਗ ਪੈਡਲਰਸ ਦੇ ਜਿਹੜੇ ਡਰੱਗ ਵੇਚਦੇ ਨੇ ਮਾਫੀਆ, ਔਰ ਇਹ ਅਨਹੋਲੀ ਅਪਵਿੱਤਰ ਗਠਬੰਧਨ ਦਾ ਹੀ ਨਤੀਜਾ ਹੈ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜੇ ਬਹੁਤ ਸਖਤ ਕਿਸਮ ਦੇ ਅਪਰਾਧੀ ਨੇ ਉਹ ਵੀ ਬਾਈ ਡਿਫਾਲਟ ਕਿਉਂਕਿ ਚਲਾਨ ਪੇਸ਼ ਨਹੀਂ ਕਰਦੇ ਤੇ ਉਹ ਜ਼ਮਾਨਤ ਤੇ ਬਾਹਰ ਆ ਜਾਂਦੇ। ਹੁਣ ਉਹਨੇ ਜਜਮੈਂਟ ਚ ਕਿਹਾ ਦਾ ਰੂਲਿੰਗ ਬਾਈ ਜਸਟਿਸ ਰਾਮੇਸ਼ਵਰਮ ਸਿੰਘ ਮਲਿਕ on a bail petition by Amritpal Singh in a drugs case also makes it clear that the state cannot ignore its constitutional obligation in this regard and become a silent spectator. ਉਹਨਾਂ ਨੇ ਕਿਹਾ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ ਸਟੇਟ ਦੀ ਉਹ ਉਹਨੂੰ ਅਣਗੌਲਿਆ ਨਹੀਂ ਕਰ ਸਕਦੀ ਔਰ ਇੱਕ ਮੂਕ ਦਰਸ਼ਕ ਬਣ ਕੇ ਉਹਨੂੰ ਬਹਿਣ ਦਾ ਜਿਹੜਾ ਉਹ ਸੰਵਿਧਾਨ ਹੱਕ ਨਹੀਂ ਦਿੰਦਾ ਜੀ। ਹੁਣ ਕਿਵੇਂ ਇਹ ਆਪਣੀ ਰਿਸਪੌਂਸਿਬਿਲਟੀ ਤੋਂ ਭੱਜੇ ਹੋਏ ਨੇ, ਕੋਰਟ ਨੇ ਅੱਗੋਂ ਇਹਨੂੰ ਕਲੀਅਰ ਕੀਤਾ। ਇਨ ਡਰੱਗ ਕੇਸਿਸ the challan has to be presented within 180 days or else extension in time required to be sought. ਕਿ ਕਾਨੂੰਨ ਮੁਤਾਬਕ 6 ਮਹੀਨੇ ਦੇ ਵਿੱਚ ਜਿਹਨੂੰ ਵੀ ਉਹ ਅਰੈਸਟ ਕਰਦੇ ਨੇ ਉਹਦਾ ਚਲਾਨ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ ਤੇ ਜੇ ਨਹੀਂ ਵੀ ਕਰਦੇ ਇਸ ਪੀਰੀਅਡ 'ਚ ਉਹਨਾਂ ਨੇ ਬਾਅਦ 'ਚ ਕਰਨਾ ਉਹਦੀ ਐਕਸਟੈਂਸ਼ਨ ਲੈਣੀ ਜ਼ਰੂਰੀ ਹੁੰਦੀ ਹੈ ਜੀ। Failure to present the challan within the stipulated period gives the accused an indefeasible right to get default bail in the absence of extension in time granted by the court. ਹੁਣ ਜੇ ਪੁਲਿਸ 6 ਮਹੀਨੇ ਦੇ ਵਿੱਚ ਚਲਾਨ ਵੀ ਨਾ ਪੇਸ਼ ਕਰੇ ਤੇ ਅੱਗੋਂ ਐਕਸਟੈਂਸ਼ਨ ਵੀ ਨਾ ਲਏ ਤਾਂ ਫਿਰ ਜਿਹੜਾ ਫੜਿਆ ਹੋਇਆ ਉਹਦੀ ਆਟੋਮੈਟਿਕਲੀ ਬੇਲ ਦਾ ਉਹਦਾ ਹੱਕ ਬਣ ਜਾਂਦਾ ਹੈ ਔਰ ਇਸ ਤਰੀਕੇ ਦੇ ਨਾਲ ਉਹ ਬਾਹਰ ਨਿਕਲ ਆਉਂਦੇ ਨੇ। The judgment says in many cases the police report is not being presented before the courts within the statutory period or even during the extended period granted by the courts. The explanation for non-presentation of the challan is the delay in receiving forensic reports. ਉਹਨਾਂ ਨੇ ਕਿਹਾ ਜੇ ਪੁਲਿਸ ਚਲਾਨ ਹੀ ਨਹੀਂ ਪੇਸ਼ ਕਰਦੀ, ਐਕਸਟੈਂਸ਼ਨ ਲੈ ਵੀ ਲੈਣ ਫਿਰ ਵੀ ਨਹੀਂ ਪੇਸ਼ ਕਰਦੀ, ਉਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਫੋਰੈਂਸਿਕ ਰਿਪੋਰਟ ਨਹੀਂ ਆਈ। ਔਰ ਹੁਣ ਅੱਗੋਂ ਕੋਰਟ ਕਹਿੰਦਾ ਬਟ ਜਸਟਿਸ ਮਲਿਕ ਐਡਸ the state of Punjab is not setting up sufficient number of forensic science laboratories for the reasons best known to it so as to ensure that no undue delay is caused in conducting the test of narcotic drugs. ਉਹਨਾਂ ਨੇ ਕਿਹਾ ਜੀ ਇਹ ਹੁਣ ਜ਼ਿੰਮੇਵਾਰੀ ਹੈ ਜੇ ਫੋਰੈਂਸਿਕ ਲੈਬ ਸਰਕਾਰ ਸੈੱਟ ਨਹੀਂ ਕਰਦੀ ਇਹ ਹੁਣ ਉਹੀ ਦੱਸ ਸਕਦੀ ਹੈ ਕਿ ਵੀ ਉਹ ਨਾਰਕੋਟਿਕ ਟੈਸਟ ਦੇ ਲਈ ਕਿਉਂ ਨਹੀਂ ਉਹ ਲੈਬੋਰਟਰੀਜ਼ ਕਰਦੀ ਸੈੱਟ ਔਰ ਉਹ ਜਿਹੜੇ ਕਲਪਰੇਟ ਨੇ ਉਹ ਜਿਹੜੇ ਨੇ ਆਟੋਮੈਟਿਕਲੀ ਬਾਹਰ ਆ ਜਾਂਦੇ ਨੇ ਕਿਉਂਕਿ ਲਾਅ ਦੇ ਥੱਲੇ ਉਹਨਾਂ ਦਾ ਹੱਕ ਬਣਦਾ ਜੀ। ਡਿਊ ਟੂ ਦਾ ਡਿਲੇਡ ਪ੍ਰੋਸੈਸ ਹੈਬਿਚੁਅਲ ਐਂਡ chronic offenders particularly who are repeatedly indulging in NDPS cases are getting undue benefit of default bail and have to be released by the courts having been left with hardly any discretion in this regard. ਕਿ ਅਦਾਲਤਾਂ ਕੋਲ ਫਿਰ ਕੀ ਰਹਿੰਦਾ ਜੇ ਪੁਲਿਸ ਚਲਾਨ ਨਹੀਂ ਕਰ ਰਹੀ, ਐਕਸਟੈਂਸ਼ਨ ਵੀ ਨਹੀਂ ਲੈ ਰਹੀ, ਐਕਸਟੈਂਸ਼ਨ ਲੈ ਕੇ ਵੀ ਨਹੀਂ ਪੇਸ਼ ਕਰਦੀ ਤੇ ਅਦਾਲਤਾਂ ਕੋਲ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਜਸਟਿਸ ਮਲਿਕ ਐਡਸ default bail as a result of this wholly unwarranted situation created at the hands of the state is one of the strong reasons given to cause to cases under the NDPS Act ਕਿ ਜੇ ਇਸ ਐਕਟ ਦੇ ਥੱਲੇ ਸਟੇਟ ਗਵਰਨਮੈਂਟ ਦਾ ਸੁੱਤੇ ਰਹਿਣਾ ਜਿਹੜਾ ਹੈ ਉਹ ਉਹਨਾਂ ਕ੍ਰਿਮੀਨਲਸ ਨੂੰ ਫਾਇਦਾ ਦਿੰਦਾ ਹੈ ਜੀ। It has become a vicious circle. The innocent people as well as the justice delivery systems are sufferers.
It's very much avoidable, of course, but the will to do is required to achieve this objective, which is conspicuously missing. ਉਹਨਾਂ ਨੇ ਕਿਹਾ ਵੀ ਇਹ ਇੱਕ ਬੜਾ ਜ਼ਹਿਰੀਲਾ ਜਿਹਾ ਚੱਕਰ ਬਣ ਗਿਆ। ਆਮ ਲੋਕ ਜਿਹੜੇ ਭੋਲੇ ਭਾਲੇ ਲੋਕ ਨੇ ਉਹ ਸਫਰ ਕਰ ਰਹੇ ਨੇ ਕਿਉਂਕਿ ਜਸਟਿਸ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਔਰ ਇਹਨੂੰ ਅਵੋਇਡ ਕੀਤਾ ਜਾ ਸਕਦਾ ਹੈ, ਜਸਟਿਸ ਦਿੱਤਾ ਜਾ ਸਕਦਾ ਹੈ, ਪਰ ਇਸ ਦੇ ਲਈ ਇੱਕ ਇਰਾਦਾ ਚਾਹੀਦਾ ਹੈ ਸਰਕਾਰ ਦਾ ਜਿਹੜਾ ਕਿ ਇਸ ਇਰਾਦੇ ਨੂੰ ਨਹੀਂ ਰੱਖਦੀ ਜਾਂ ਇਹਨੂੰ ਉਹ ਲਾਗੂ ਨਹੀਂ ਕਰਨਾ ਚਾਹੁੰਦੀ। ਇਨਫੈਕਟ it is very sorry state of affairs that the investigating agency, particularly in the state of Punjab, is miserably failing in its duty in very many cases, particularly in NDPS matters, while not following the mandatory provisions of law। कि कानून की उल्लंघना कर रहे हैं और इसका नतीजा है कि इन्हां दी इन्वेस्टिगेटिंग एजेंसीज जिहड़ियां ने पड़तालिया जिहड़ियां एजेंसियां वो अपना फर्ज नहीं कर रही और अखीर च उन्हें कहा this unhealthy practice, nay, an apparent unholy nexus between the accused persons and the concerned authorities is going on for obvious and extraneous reasons. However, the respondent state seems to be totally disinterested and the concerned agencies are proceeding on an indifferent approach. This is how a very serious damage is being caused to the social fabric. जी ਕਿ ਉਹਨਾਂ ਨੇ ਜਜਮੈਂਟ 'ਚ ਕਿਹਾ ਕਿ ਵੀ ਆਹ ਜਿਹੜਾ ਸਟੇਟ ਗਵਰਨਮੈਂਟ ਦਾ ਰਲਿਆ ਹੋਣਾ ਅਥਾਰਟੀਜ਼ ਰਲੀਆਂ ਹੋਈਆਂ ਡਰੱਗ ਸਮਗਲਰਾਂ ਦੇ ਨਾਲ ਅਪਵਿੱਤਰ ਇਹਨਾਂ ਦਾ ਗਠਬੰਧਨ ਹੈ ਔਰ ਇਸ ਚੋਂ ਇਹ ਨਿਕਲਦਾ ਕਿ ਵੀ ਇਹ ਸਟੇਟ ਦਾ ਕੋਈ ਇੰਟਰਸਟ ਨਹੀਂ ਹੈ ਔਰ ਨਤੀਜਾ ਇਹ ਹੈ ਕਿ ਅੱਜ ਜਿਹੜਾ ਉੱਥੇ ਸਮਾਜਿਕ ਤਾਣਾ ਬਾਣਾ ਹੈ ਯੂਥ ਹੈ ਮਤਲਬ ਇਹ ਹੈ ਉਹ ਭਾਰੀ ਸਫਰ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਅਦਾਲਤ ਦੀ ਇਸ ਲੈਵਲ ਦੀ ਟਿੱਪਣੀ ਇਹ ਦੱਸ ਰਹੀ ਹੈ ਕਿ ਇਹ ਮਜੀਠੀਆ ਗੈਂਗ ਹੋਏ ਸੁਖਬੀਰ ਗੈਂਗ ਹੋਏ ਇਹ ਸਾਰੇ ਹੀ ਜਿਹੜੇ ਨੇ ਡਰੱਗ ਲਾਰਡ ਨੇ ਔਰ ਇਹ ਚਾਹੁੰਦੇ ਹੀ ਨਹੀਂ ਭਾਵੇਂ ਇਹ ਕੇਸ ਦਿਖਾਉਣ ਲਈ ਕਹਿ ਦੇਣਗੇ ਜੀ ਅਸੀਂ 3000 ਕੇਸ ਰਜਿਸਟਰ ਕੀਤੇ ਜੇ ਸਾਲ ਪਰ ਜਦੋਂ ਤੁਸੀਂ 6 ਮਹੀਨੇ ਦੇ ਵਿੱਚ ਚਲਾਨ ਹੀ ਨਹੀਂ ਪੇਸ਼ ਕਰਨਾ ਜਾਂ ਫੋਰੈਂਸਿਕ ਰਿਪੋਰਟ ਹੀ ਨਹੀਂ ਦੇਣੀ ਕਿਉਂਕਿ ਤੁਹਾਡੇ ਕੋਲ ਲੈਬੋਰਟਰੀਆਂ ਹੀ ਨਹੀਂ ਤੁਸੀਂ ਬਣਾਈਆਂ ਹੋਈਆਂ ਤੇ ਨਤੀਜਾ ਇਹ ਹੈ ਵੀ ਉਹ ਸਾਰੇ ਬਾਹਰ ਆ ਜਾਣਗੇ ਬਾਹਰ ਆ ਕੇ ਫਿਰ ਉਹੀ ਧੰਦਾ ਕਰਦੇ ਨੇ ਇਹਨਾਂ ਦੇ ਕਮਿਸ਼ਨ ਵੱਜੇ ਹੋਏ ਨੇ। ਸੋ ਇਹ ਪੰਥਕ ਸਰਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ। ਜੀ ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।